ਅਸਲਾਮੁਅਲੈकुम। ਅੱਗੇ ਮੈਂ ਲਾਈਵ ਗਿਆ ਸੀ, ਗੱਲ ਤਾਂ ਲਾਈਵ ਕਰਨੀ ਸੀਗੀ ਪਰ ਉਹ ਨਾ ਪਤਾ ਨਹੀਂ ਮੇਰੇ ਫੋਨ ਦਾ ਕਨੈਕਸ਼ਨ ਕਿ ਕੀ ਹੋਇਆ, ਲੇਕਿਨ ਲਾਈਵ ਨਹੀਂ ਚੱਲੀ। ਲਿਹਾਜ਼ਾ ਇੱਥੇ ਹੀ ਗੱਲ ਹੋਏਗੀ। ਗੱਲ ਆ ਜੀ ਪੰਜਾਬੀ 'ਤੇ। ਕਿਉਂ ਅਸੀਂ ਲੋਕ ਜਿਹੜੇ ਖ਼ਾਸ ਤੌਰ 'ਤੇ ਪੰਜਾਬ ਦੇ ਰਹਿਣ ਵਾਲੇ ਆ, ਇਹ ਅਸੀਂ ਕਿਉਂ ਨਹੀਂ ਪੰਜਾਬੀ ਬੋਲ ਕੇ ਰਾਜ਼ੀ। ਇਹ ਮੈਂ 3-4 ਬੰਦੇ ਦੇਖੇ ਆ ਜਿਹੜੇ ਇਹਦੇ 'ਤੇ ਕੰਮ ਵੀ ਕਰਦੇ ਪਏ, ਬੜੀ ਅੱਛੀ ਗੱਲ ਆ। ਲੇਕਿਨ ਤੁਸੀਂ ਕਦੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਅਸੀਂ ਕਿੰਨੇ ਆਪਣੀ ਜਿਹੜੀ ਸਾਡੀ ਬੇਸ ਆ, ਸਾਡੀ ਜੜ੍ਹ ਆ, ਅਸੀਂ ਉਹਦੇ ਤੋਂ ਦੂਰ ਚਲੇ ਗਏ। ਕਿ ਸਾਡੇ ਨਾਲ ਨਾ ਕੋਈ ਸ਼ਹਿਰੀ ਬੱਚਾ ਹੋਵੇ ਜਾਂ ਉਂਝ ਵੀ ਕੋਈ 2 ਜਮਾਤਾਂ ਪੜ੍ਹੀ ਫੈਮਿਲੀ ਹੋਵੇ ਨਾ, ਉਹ ਨਾਲ ਹੀ ਕਹਿਣ ਲੱਗ ਜਾਂਦੀ ਉਰਦੂ ਬੋਲੋ ਬੇਟਾ, ਉਰਦੂ ਬੋਲੋ। ਕਿਉਂ? ਉਰਦੂ ਬੋਲੋ, ਅੱਛੀ ਗੱਲ ਆ, ਸਾਰੀਆਂ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ। ਤੁਸੀਂ ਪੰਜਾਬ 'ਚ ਰਹਿੰਦੇ, ਘਰਾਂ ਵਿੱਚ ਪੰਜਾਬੀ ਤਾਂ ਬੋਲੋ। ਆਪਣੇ ਬੱਚਿਆਂ ਨੂੰ ਇੰਨਾ ਕੁ ਤਾਂ ਸਿਖਾਓ ਕਿ ਉਹਨਾਂ ਨੂੰ ਪਤਾ ਤਾਂ ਹੋਵੇ ਵੀ ਪੰਜਾਬੀ ਹੈ ਕੀ ਹੈ। ਪੰਜਾਬੀ ਦਾ ਮਤਲਬ ਹੀ ਇਹਨਾਂ ਨੇ ਸਟੇਜ ਡਰਾਮੇ ਕਰ ਦਿੱਤਾ। ਨਾ ਇਹਨਾਂ ਨੂੰ ਪਤਾ ਵਾਰਿਸ ਸ਼ਾਹ ਕੀ ਸੀ, ਅਤੇ ਨਾ ਇਹਨਾਂ ਨੂੰ ਪਤਾ ਬਾਬਾ ਬੁੱਲ੍ਹਾ ਕੀ ਆ ਹੈਂ, ਅਤੇ ਨਾ ਇਹਨਾਂ ਨੂੰ ਪਤਾ ਮੀਆਂ ਮੁਹੰਮਦ ਬਖਸ਼ ਸਰਕਾਰ ਕੀ ਆ। ਨਾ ਇਹਨਾਂ ਨੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿਤਾਬ। ਹੁਣ ਕਿਤਾਬ ਹੈ ਹੀ ਨਹੀਂ। ਜਦੋਂ ਇੱਕ ਜ਼ਬਾਨ ਆ ਉਹਨੂੰ ਤੁਸੀਂ ਖ਼ਤਮ ਕਰਦੇ ਪਏ। ਸਾਡੀ ਜਿਹੜੀ ਨਾ ਬੇਸ ਆ ਉਹ ਸਾਡੀ ਜ਼ਬਾਨ ਆ ਪੰਜਾਬ ਦੀ। ਜਦੋਂ ਸਾਡੀ ਜ਼ਬਾਨ ਜਿਹੜੀ ਕਿ ਬਿਲਕੁਲ ਖ਼ਤਮ ਹੋਣ ਵਾਲੀ, ਇਹ ਜਿਹੜੀ ਅਸੀਂ ਬੋਲਦੇ ਪਏ ਨਾ, ਮੈਂ ਵੀ ਜਿਹੜੀ ਬੋਲਦਾ ਪਿਆ, ਸਾਡੇ ਸਾਹਮਣੇ ਸਹੀ ਠੇਠ ਪੰਜਾਬੀ ਲਿਖੀ ਆ ਜਾਵੇ ਨਾ, ਅਸੀਂ ਉਹਦੇ ਵਿੱਚੋਂ ਸਾਡੇ ਕੋਲੋਂ ਰਵਾਨੀ ਨਾਲ ਪੜ੍ਹ ਨਹੀਂ ਹੁੰਦੀ, ਕਿਉਂਕਿ ਅਸੀਂ ਪੜ੍ਹੀ ਨਹੀਂ। ਅਸੀਂ ਤਾਂ ਉਹੀ ਕੋਸ਼ਿਸ਼ ਕਰ ਰਹੇ ਨਾ, ਇਹ ਆਪਣੇ ਵੱਡਿਆਂ ਤੋਂ ਸਿੱਖ ਸੁੱਖ ਕੇ ਜਿੰਨੀ ਕੁ ਸਾਨੂੰ ਸਮਝ ਸੀਗੀ ਅਸੀਂ ਉਹ ਸਿੱਖੇ ਹਾਂ। ਅਜੇ ਵੀ ਮੈਂ ਕਹਿੰਦਾ, ਮੈਂ ਜਿਹੜੀ ਪੰਜਾਬੀ ਬੋਲਦਾ ਬਹੁਤ ਕੋਈ ਗਲਤ ਪੰਜਾਬੀ ਹੋ ਸਕਦੀ, ਕਿਉਂਕਿ ਅਸਲ ਪੰਜਾਬੀ ਇਹ ਨਹੀਂ। ਇਹਦੇ ਵਿੱਚ ਬੜੇ ਉਰਦੂ ਦੇ ਲਫ਼ਜ਼ ਮੈਂ ਬੋਲ ਜਾਂਦਾ, ਬੜੇ ਅੰਗਰੇਜ਼ੀ ਦੇ ਕਿਤੇ ਲਫ਼ਜ਼ ਮੂੰਹ 'ਚੋਂ ਨਿਕਲ ਜਾਂਦੇ ਆ। ਅਤੇ ਸਾਨੂੰ ਆਪਣੀ ਜ਼ਬਾਨ ਦੇ ਉੱਤੇ ਜਿਹੜਾ ਫ਼ਖਰ ਹੋਣਾ ਚਾਹੀਦਾ, ਨਾ ਕਿ ਇਹ ਹੋਵੇ ਜੀ ਇਹ ਤਾਂ ਅਨਪੜ੍ਹ ਲੋਕਾਂ ਦੀ ਜ਼ਬਾਨ ਆ। ਜੇ ਅਨਪੜ੍ਹ ਲੋਕਾਂ ਦੀ ਜ਼ਬਾਨ ਹੁੰਦੀ ਨਾ, ਅਤੇ ਪੰਜਾਬ ਜਿਹੜਾ ਨਾ ਉਹ ਬਾਬੇ ਬੁੱਲ੍ਹੇ ਸ਼ਾਹ ਦੀ ਜ਼ਬਾਨ ਨਾ ਹੁੰਦੀ। ਠੀਕ ਆ ਨਾ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਮੈਂ ਕਿਸੇ ਦੂਸਰੀ ਕੌਮ ਦੇ ਕਿਸੇ ਦੂਸਰੀ ਜ਼ਬਾਨ ਦੇ ਖਿਲਾਫ ਨਹੀਂ, ਲੇਕਿਨ ਇੱਕ ਮਿਸਾਲ ਦੇ ਤੌਰ 'ਤੇ ਤੁਹਾਨੂੰ ਮੈਂ ਗੱਲ ਦੱਸਣ ਲੱਗਾ। ਤੁਸੀਂ ਸਾਰੇ ਬਾਹਰ ਦੇ ਮੁਲਕਾਂ 'ਚ ਬੈਠੇ ਹੋ, ਅਮੂਮਨ ਲੋਕ ਜ਼ਿਆਦਾਤਰ ਬਾਹਰ ਦੇ ਮੁਲਕਾਂ 'ਚ ਹੁੰਦੇ। ਤੁਸੀਂ ਪਾਕਿਸਤਾਨ 'ਚ ਵੀ ਦੇਖ ਲਓ, 2 ਪਠਾਨ ਭਰਾ ਜਿਹੜੇ ਉਹ ਪਸ਼ਤੋ 'ਚ ਹੀ ਗੱਲ ਕਰਦੇ ਆ, ਅਤੇ 2 ਸਿੰਧੀ ਭਰਾ ਜਿਹੜੇ ਉਹ ਸਿੰਧੀ 'ਚ ਕਰਦੇ ਆ, ਅਤੇ ਬਲੋਚ ਆਪਣੀ ਜ਼ਬਾਨ 'ਚ ਕਰਦੇ, ਉਰਦੂ ਸਪੀਕਿੰਗ ਉਰਦੂ ਵਿੱਚ ਕਰਦੇ। ਅਤੇ ਸਾਡੇ ਪੰਜਾਬੀ, ਓ ਤੋਬਾ ਤੋਬਾ ਤੋਬਾ, ਇਹਨਾਂ ਨੂੰ ਤਾਂ ਜਾਨ ਨਿਕਲ ਜਾਂਦੀ ਪੰਜਾਬੀ ਬੋਲਣ ਲੱਗਿਆਂ। ਕਿਉਂ ਜੀ? ਇਹ ਤੁਹਾਡੀ ਜ਼ਬਾਨ ਨਹੀਂ ਹੈ। ਇੰਝ ਨਾ ਕਰੋ, ਆਪਣੀ ਜ਼ਬਾਨ ਨੂੰ ਬਚਾਓ। ਇਹ ਮੈਨੂੰ ਵੀਡੀਓ ਬਣਾਈ ਹੈ ਮੈਂ ਤਾਂ ਆ ਕਿ ਮੈਨੂੰ ਨਾ ਉਹ ਕੋਈ ਕਹਿੰਦਾ ਹੈ ਅਤੇ ਫਿਰ ਮੇਰੇ ਜਿਹੇ ਟੌਪਿਕ ਆ ਜਾਂਦਾ। ਇਹ ਮੈਂ ਤਾਂ ਵੀਡੀਓ ਬਣਾਈ, ਮੈਨੂੰ 1-2 ਬੰਦਿਆਂ ਨੇ ਕਿਹਾ ਕਿ ਤੁਸੀਂ ਜੀ ਪੰਜਾਬੀ ਸ਼ੁਰੂ ਕਰ ਦਿੱਤੀ ਬੋਲਣੀ, ਤੁਸੀਂ ਉਰਦੂ 'ਚ ਵੀਡੀਓ ਬਣਾਇਆ ਕਰੋ। ਕਿਉਂ ਜੀ? ਅਸੀਂ ਉਰਦੂ 'ਚ ਕਿਉਂ ਬਣਾਈਏ? ਉਰਦੂ ਸਾਡੀ ਜ਼ਬਾਨ ਆ, ਬਹੁਤ ਅੱਛੀ ਗੱਲ ਆ, ਕੌਮੀ ਜ਼ਬਾਨ ਆ, ਉਹਦਾ ਇਹਤਰਾਮ ਆਪਣੀ ਜਗ੍ਹਾ, ਪਰ ਇਹ ਸਾਡੀ ਮਾਂ ਬੋਲੀ ਹੈ। ਹੁਣ ਅਸੀਂ ਆਪਣੀ ਮਾਂ ਨੂੰ ਛੱਡ ਕੇ ਪਹਿਲਾਂ ਕੌਮੀ ਜ਼ਬਾਨ ਦੇ ਮਗਰ ਹੋ ਜਾਈਏ? ਪਹਿਲਾਂ ਆਪਣੀ ਮਾਂ 'ਤੇ ਤਾਂ ਅਬੂਰ ਹਾਸਲ ਕਰ ਲਈਏ। ਮੇਰੀਆਂ ਗੱਲਾਂ ਜੇ ਕਿਸੇ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ, ਕੋਸ਼ਿਸ਼ ਤਾਂ ਮੈਂ ਬੜੀ ਕੀਤੀ ਮੂੰਹ ਘੁੱਟ ਕੇ ਗੱਲ ਕਰਾਂ ਵੀ ਨਾ ਕੋਈ ਗਲਤ ਲਫ਼ਜ਼ ਨਿਕਲੇ ਮੂੰਹ 'ਚੋਂ, ਲੇਕਿਨ ਇਸ ਗੱਲ ਨੂੰ ਸੋਚਿਓ ਜ਼ਰੂਰ। ਕਿਉਂ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ? ਕਿਉਂ ਸਿਰਫ ਪੰਜਾਬੀ ਜ਼ਬਾਨ ਦਾ ਮਤਲਬ ਸਟੇਜ ਡਰਾਮੇ ਰਹਿ ਗਏ ਜਾਂ ਨਸੀਬੋ ਦੇ ਗਾਣੇ ਰਹਿ ਗਏ? ਠੀਕ ਹੈ ਨਾ। ਇਹਨਾਂ ਗੱਲਾਂ ਨੂੰ ਸੋਚਿਓ। ਅਸੀਂ ਵੀ ਹੁਣ ਜਿਹੜੀ ਮੈਂ ਵੀ ਪੰਜਾਬੀ ਬੋਲਦਾ ਪਿਆ, ਸਾਡੇ 'ਚੋਂ 90% ਜਿਹੜੀ ਯੰਗ ਜਨਰੇਸ਼ਨ ਆ, ਉਹਨਾਂ ਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਤੁਸੀਂ ਆਪਣੇ ਨਾ ਦਿਲ ਤੋਂ ਇਹ ਗੱਲ ਸੋਚਿਓ। ਮੈਂ ਵੀ ਸਮੇਤ ਮੇਰੇ, ਮੈਂ ਆਪ ਇਸ ਗੱਲ 'ਤੇ ਮੈਨੂੰ ਪੱਕ ਆ ਕਿ ਜਿਹੜੀ ਮੈਂ ਜ਼ਬਾਨ ਪੰਜਾਬੀ ਬੋਲਦਾ ਨਾ, ਇਹ ਸ਼ਾਇਦ ਬੋਲਣ ਵਿੱਚ ਤਾਂ ਠੀਕ ਲੱਗਦੀ ਹੋਵੇ, ਲੇਕਿਨ ਅਜੇ ਮੇਰੇ ਵੀ ਸਾਹਮਣੇ ਸਹੀ ਠੇਠ ਪੰਜਾਬੀ ਲਿਖੀ ਆ ਜਾਵੇ ਨਾ, ਮੈਂ ਉਹਦੇ ਰਵਾਨੀ ਨਾਲ ਨਹੀਂ ਉਹਨੂੰ ਪੜ੍ਹ ਸਕਦਾ, ਕਿਉਂਕਿ ਅਸੀਂ ਪੜ੍ਹੀ ਨਹੀਂ, ਸਾਨੂੰ ਸਕੂਲਾਂ ਵਿੱਚ ਉਹਦਾ ਪਤਾ ਹੀ ਨਹੀਂ ਹੈ। ਉਸ ਤੋਂ ਬਾਅਦ ਤੁਹਾਡੇ ਨਾਲ ਅੱਗੋਂ ਗੱਲ ਕਰੂੰਗਾ ਉਰਦੂ 'ਤੇ ਵੀ, ਕਿ ਸਾਡੇ ਅੱਜ ਕੱਲ੍ਹ ਜਿਹੜੇ ਉਰਦੂ ਨੂੰ ਛੱਡ ਕੇ ਅੰਗਰੇਜ਼ੀ ਮਗਰ ਹੋ ਗਏ ਆ, ਉਹਦੇ 'ਤੇ ਵੀ ਗੱਲ ਕਰਾਂਗੇ। ਪਰ ਅੱਜ ਦੀ ਜਿਹੜੀ ਸਿਰਫ ਗੱਲ ਸੀ ਉਹ ਪੰਜਾਬੀ 'ਤੇ ਸੀ। ਕੋਸ਼ਿਸ਼ ਕਰਿਆ ਕਰੋ ਆਪਣੀ ਮਾਂ ਬੋਲੀ ਨੂੰ ਬੋਲਿਆ ਕਰੋ, ਜਿੰਨਾ ਕੁ ਤੁਹਾਡੇ ਤੋਂ ਹੋ ਸਕਦਾ ਇਹਨੂੰ ਬੋਲਿਆ ਕਰੋ। ਜੇ ਅਸੀਂ ਇਹਨੂੰ ਅੱਜ ਨਹੀਂ ਨਾ ਬੋਲਾਂਗੇ, ਅੱਜ ਤੇ ਅਸੀਂ ਚਲੋ ਆਪਣੇ ਵੱਡਿਆਂ ਤੋਂ ਸੁਣੀ ਆ, ਅਸੀਂ ਬੋਲ ਲਈ ਦੀ ਆ, ਸਾਡੇ ਤੋਂ ਅਗਲੀ ਨਸਲ ਨੇ ਇਸ ਤੋਂ ਵੀ ਘੱਟ ਜਾਣਾ। ਐਂਡ ਕੀ ਹੋਣਾ? ਸਾਡੀ ਜ਼ੁਬਾਨ ਖ਼ਤਮ ਹੋ ਜਾਣੀ। ਸਾਡੀ ਜ਼ੁਬਾਨ ਖ਼ਤਮ ਹੋ ਗਈ,
ਤੇ ਸਾਡੀ ਹੋਂਦ ਖ਼ਤਮ ਹੋ ਜਾਣੀ। ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਖੁਸ਼ ਰਿਹਾ ਕਰੋ। ਇਹ ਇੱਕ ਪੈਗਾਮ ਆ, ਰਮਜ਼ਾਨ ਦੇ ਦਿਨ ਆ। ਆਪਣੇ ਦੋਸਤਾਂ ਰਿਸ਼ਤੇਦਾਰਾਂ ਦਾ ਧਿਆਨ ਰੱਖਿਓ। ਸਫੇਦ ਪੋਸ਼ ਬੰਦੇ ਜਿਹੜੇ ਇਰਦ ਗਿਰਦ ਹੈ ਇਸ ਮਹਿੰਗਾਈ ਦੇ ਆਲਮ ਦੇ ਵਿੱਚ, ਉਹਨਾਂ ਦਾ ਜ਼ਰੂਰ ਧਿਆਨ ਰੱਖਿਓ। ਅੱਲਾਹ ਪਾਕ ਤੁਹਾਨੂੰ ਸਭ ਨੂੰ ਕਾਮਯਾਬ ਕਰੇ। ਰੱਬ ਦੇ ਵਾਲੇ ਸ਼ੁਕਰੀਆ। ਅੱਲਾਹ ਹਾਫਿਜ਼।